ਤੇ ਅਗਲੀ ਗੱਲ ਕਰੀਏ ਐਸਆਈਆਰ ਦੇ ਟ੍ਰੇਲਰ ਦੀ, ਕਹਿੰਦੇ ਪੰਜਾਬ ਦੇ ਵਿੱਚ ਹਰ 5ਵੀਂ ਵੋਟ ਕੱਟੀ ਜਾਣ ਦਾ ਸਵਾਲ ਪੈਦਾ ਹੋ ਗਿਆ ਜੀ। ਪ੍ਰਵੀਨ ਜੀ, ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਸਥਿਤੀ ਹੈ ਕਿ ਅਸੀਂ ਲਗਾਤਾਰ ਇਸ ਪਲੇਟਫਾਰਮ ਦੇ ਉੱਤੇ ਐਸਆਈਆਰ ਦੇ ਹਵਾਲੇ ਨਾਲ ਗੱਲ ਕਰਦੇ ਆਏ ਹਾਂ। ਆਪਾਂ ਗੱਲ ਕਰਦੇ ਆਏ ਹਾਂ ਕਿ ਐਸਆਈਆਰ ਕਹਿਣ ਨੂੰ ਵੋਟ ਸੁਧਾਈ ਹੈ, ਪਰ ਇਹਨੂੰ ਚੋਣ ਕਮਿਸ਼ਨ ਜਾਂ ਸਾਡਾ ਇੱਕ ਆਜ਼ਾਦ ਵਿਭਾਗ ਜਾਂ ਇੱਕ ਨਿਯਮਾਵਲੀ, ਉਹ ਸਾਰਾ ਕੁਛ ਨੂੰ ਪਿੱਛੇ ਕਰਕੇ ਰਾਜਨੀਤਿਕ ਧਿਰ ਫੈਸਲਾ ਕਰਦੀ ਹੈ ਕਿ ਵੋਟਾਂ ਰੱਖਣੀਆਂ, ਕੱਟਣੀਆਂ, ਕਿਹਨੂੰ ਬਣਾਉਣੀਆਂ, ਕਿਹਨੂੰ ਵਧਾਉਣੀਆਂ। ਸੋ ਜੇ ਇਹ ਸਥਿਤੀ ਹੈ ਤਾਂ ਫਿਰ ਪੰਜਾਬ ਨਾਲ ਕੀ ਖੇਲਾ ਹੋ ਸਕਦਾ ਹੈ। ਖਾਸ ਕਰਕੇ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਐਸਆਈਆਰ ਤੋਂ ਬਾਅਦ, ਚੋਣ ਜਿੱਤਣ ਤੋਂ ਬਾਅਦ ਜੋ ਹਈਆ ਵਧਿਆ ਹੁਣ ਉਹਨਾਂ ਦਾ, ਜੀ, ਉਹਦੇ ਨਾਲ ਉਹ ਪੰਜਾਬ ਦੇ ਵਿੱਚ ਵੀ ਕੀ ਇਹੀ ਖੇਲਾ ਕਰਨਗੇ। ਦੇਖੋ, ਪੰਜਾਬ ਦੇ ਵਿੱਚ ਵੈਸੇ ਐਸਆਈਆਰ ਦੀ ਪ੍ਰਕਿਰਿਆ 24-25 ਜੂਨ ਤੋਂ ਸ਼ੁਰੂ ਹੋ ਕੇ 24-25 ਜੁਲਾਈ ਤੱਕ ਚੱਲਣੀ ਆ। ਪਰ ਉਹ ਪ੍ਰਕਿਰਿਆ ਕੀ ਹੋਏਗੀ? ਉਹ ਹੋਏਗੀ ਡੋਰ ਟੂ ਡੋਰ ਵਾਲੀ, ਕਿ ਲਿਆਓ ਜੀ, ਦਿਖਾਓ ਜੀ ਤੁਹਾਡੇ ਕਾਗਜ਼, ਤੁਹਾਡਾ ਨਾਂ ਤਾਂ ਇਹ ਕਹਿੰਦਾ ਜੀ, ਤੁਹਾਡਾ ਆਧਾਰ ਕਾਰਡ ਦਾ ਨਾਂ ਇਹ ਹੈ ਜੀ, ਸਰਟੀਫਿਕੇਟ 'ਚ ਕੀ ਹੈ ਜੀ, ਦੱਸੋ ਜੀ, ਦਿਖਾਓ ਜੀ, ਡਾਕੂਮੈਂਟ ਪੂਰੇ ਕਰਾਓ ਜੀ, ਤੁਸੀਂ ਹੈਗੇ ਹੋ ਜੀ, ਰਹਿੰਦੇ ਹੋ, ਨਹੀਂ ਹੋ ਜੀ, ਕੀ ਹੈ। ਇਹ ਸਾਰੀ ਡੋਰ ਟੂ ਡੋਰ ਵਾਲੀ ਹੈ। ਪਰ ਉਹ ਜਿਵੇਂ ਫਿਲਮ ਤੋਂ ਪਹਿਲਾਂ ਟ੍ਰੇਲਰ ਹੁੰਦਾ ਨਾ, ਉਵੇਂ ਐਸਆਈਆਰ ਤੋਂ ਪਹਿਲਾਂ ਪ੍ਰੀ ਐਸਆਈਆਰ ਹੋ ਰਹੀ ਹੈ। ਉਹਦਾ ਕੰਮ ਲਗਭਗ ਮੁਕੰਮਲ ਹੋ ਜੀ। ਬਿਲਕੁਲ। ਪੰਜਾਬ ਦੇ ਵਿੱਚ 2 ਕਰੋੜ 18 ਲੱਖ ਦੇ ਕਰੀਬ ਕੁੱਲ ਵੋਟਰ ਹੈ। 2 ਕਰੋੜ 18 ਲੱਖ ਦੇ ਵਿੱਚੋਂ 1 ਕਰੋੜ 80 ਲੱਖ ਦੇ ਕਰੀਬ ਜੀ ਵੋਟਰ ਸੂਚੀਆਂ ਦੀ ਮੈਪਿੰਗ ਕਰ ਚੁੱਕੇ ਨੇ ਇਹ। ਮਤਲਬ 2003 ਵਾਲੀ ਜਿਹੜੀ ਵੋਟਰ ਸੂਚੀ ਸੀ ਸਾਡੀ, ਉਹਦਾ ਜਿਹੜਾ ਕੰਪਿਊਟਰਾਈਜ਼ ਸੌਫਟ ਕਾਪੀ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਚੱਕ ਕੇ ਇਹਨਾਂ ਨੇ ਐਸਆਈਆਰ ਵਾਲੇ ਸੌਫਟਵੇਅਰ ਦੇ ਵਿੱਚ ਅਪਲੋਡ ਕਰ ਲਿਆ। ਠੀਕ ਹੈ। ਤੇ ਉਹਨੂੰ ਜਦੋਂ ਅਪਲੋਡ ਕੀਤਾ, ਉਹ 1 ਕਰੋੜ 80 ਲੱਖ ਦੇ ਕਰੀਬ ਵੋਟਰਾਂ ਦਾ ਹਿਸਾਬ ਕਿਤਾਬ ਇਹਨਾਂ ਨੇ ਜ਼ਿਲ੍ਹਾ ਵਾਈਜ਼ ਕਰ ਲਿਆ। ਹੁਣ ਜਦੋਂ ਇਹ ਮੁਕੰਮਲ ਹੋਇਆ ਤਾਂ ਉਹਦੇ ਵਿੱਚੋਂ ਕਹਿੰਦੇ ਜੀ ਗੜਬੜੀਆਂ ਇੰਨੀਆਂ ਨਿਕਲੀਆਂ, 37 ਲੱਖ ਵੋਟਰ ਉੱਡ ਜਾਣਗੇ ਉਹ ਚੋਂ। ਅੱਛਾ। ਮਤਲਬ ਅੱਜ ਦੀ ਤਰੀਕ 'ਚ 37 ਲੱਖ ਵੋਟਰ ਸਿੱਧਾ ਪੰਜਾਬ ਦਾ ਜੇ ਕੱਟਿਆ ਜਾ ਰਿਹਾ ਹੈ, ਤਾਂ ਇਹਦਾ ਮਤਲਬ ਅਗਲਿਆਂ ਨੇ ਸੰਕੇਤ ਦੇਤਾ ਕਿ ਕੁਝ ਬਹਾਲ ਕਰਾਂਗੇ, ਕੁਝ ਨੂੰ ਠੀਕ ਕਰਾਂਗੇ, ਕੁਝ ਨੂੰ ਨਾ ਕਰਾਂਗੇ, ਕੁਝ ਨਵੇਂ ਜੋੜਾਂਗੇ, ਕੁਝ ਪੁਰਾਣੇ ਪਾਵਾਂਗੇ। ਮਤਲਬ ਤੁਸੀਂ ਮਾਨਸਿਕ ਤੌਰ ਤੇ ਪੰਜਾਬ ਨੂੰ ਤਿਆਰ ਕਰ ਰਹੇ ਹੋ ਕਿ ਇੰਨੀਆਂ 30-35 ਲੱਖ ਤਾਂ ਵੋਟਾਂ ਗਈਆਂ। ਸਹੀ, ਬਿਲਕੁਲ। ਇਹ ਬਣਾ ਰਹੇ ਹੋ ਤੁਸੀਂ। ਹੁਣ ਇਹ ਅੰਕੜਿਆਂ ਨੂੰ ਜੇ ਸਮਝਣਾ ਹੋਵੇ ਤਾਂ ਇਹ ਲਗਭਗ 20 ਤੋਂ 25% ਦੇ ਨੇੜੇ ਜਾਂਦਾ ਦਿਖ ਰਿਹਾ। 20% ਤੋਂ ਵੱਧ ਦਾ ਡਾਟਾ। ਮਤਲਬ ਹਰ 5ਵੇਂ ਵੋਟਰ ਦੀ ਵੋਟ ਐਸਆਈਆਰ 'ਚ ਕੱਟੀ ਜਾਣ ਦੀ ਤਿਆਰੀ ਹੈ ਜਾਂ ਖਦਸ਼ਾ। ਸਹੀ ਹੈ, ਬਿਲਕੁਲ। ਹੁਣ ਇਹ ਪਹਿਲੂ ਕਿਵੇਂ ਆ, ਇਹਨੂੰ ਆਪਾਂ ਇੱਕ ਨੁਕਤੇ ਨਾਲ ਜੇ ਸਮਝੀਏ। ਉਹ ਕਹਿੰਦੇ ਵੀ ਅਸੀਂ 2003 ਵਾਲੀ ਸੂਚੀ ਚੱਕੀ ਹੈ ਜੀ, ਉਹਦੇ ਰਾਹੀਂ ਅਸੀਂ ਸਾਰਾ ਮਿਲਾਨ ਕੀਤਾ, ਜ਼ਿਲ੍ਹਾ ਵਾਈਜ਼ ਅਸੀਂ ਇਹ ਮਿਲਾਇਆ। ਕੁੱਲ 37,29,490 ਵੋਟਰ ਇਹਦੇ ਵਿੱਚ ਸਹੀ ਨਹੀਂ ਪਾਏ ਗਏ। ਠੀਕ ਹੈ। ਮਤਲਬ ਇਹ 20.6% ਐਵਰੇਜ ਬੈਠ ਰਹੀ ਹੈ ਪੂਰੇ ਪੰਜਾਬ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ। ਹੁਣ ਇਹਦੇ ਵਿੱਚੋਂ ਜ਼ਿਲ੍ਹਾ ਵਾਈਜ਼ ਉਹਨਾਂ ਨੇ ਸੂਚੀ ਦਿੱਤੀ ਹੈ ਵੈਸੇ, ਪਰ ਜਿਹੜੇ ਨੁਕਸੇ ਤੇ ਮੈਂ ਜਾਣਾ ਚਾਹੁੰਦਾ ਜ਼ਿਲ੍ਹਾ ਵਾਈਜ਼ ਜਾਣ ਤੋਂ ਪਹਿਲਾਂ, ਉਹ ਅਹਿਮ ਤੌਰ ਤੇ ਸਮਝਣ ਦੀ ਲੋੜ ਜੀ। ਹੁਣ ਇਹ ਕਹਿੰਦੇ ਵੀ ਇਹਦੇ ਵਿੱਚ ਗਲਤੀ ਕੀ ਆ ਕਿ ਜੀ 2003 ਦੀ ਸੂਚੀ ਦੇ ਹਿਸਾਬ ਨਾਲ ਤੁਹਾਡਾ ਪਤਾ ਨਹੀਂ ਮੈਚ ਕਰਦਾ। ਠੀਕ ਹੈ। ਤੁਹਾਡਾ ਜੀ ਆਧਾਰ ਕਾਰਡ ਨਾਲ ਉਹਦੇ ਵਿੱਚ ਨਾਂ ਦਾ ਮਿਲਾਨ ਨਹੀਂ ਸਹੀ ਹੈਗਾ, ਤੁਹਾਡੇ ਮਾਂ ਪਿਓ ਦੇ ਨਾਮ ਦਾ ਮਿਲਾਨ ਸਹੀ ਨਹੀਂ ਹੈਗਾ, ਤੁਹਾਡੇ ਸ਼ਹਿਰ ਦਾ ਪਿੰਡ ਦਾ ਨਾਮ ਸਹੀ ਨਹੀਂ ਲਿਖਿਆ ਹੋਇਆ ਜੀ, ਕੋਡ ਗਲਤ ਹੈ ਜੀ। ਹੁਣ ਇਹ ਦੱਸੋ, ਇਹ ਸਾਰੀਆਂ ਗਲਤੀਆਂ ਵੋਟਰ ਨੇ ਕੀਤੀਆਂ ਵੀਆਂ ਜੀ? ਸਹੀ ਹੈ, ਬਿਲਕੁਲ ਜੀ। ਵਿਭਾਗੀ ਜ਼ਿੰਮੇਵਾਰੀ ਕੋਈ ਨਹੀਂ। ਫਿਰ ਇੱਕ ਹੋਰ ਪਹਿਲੂ, ਉਹ ਕਹਿੰਦੇ ਵੀ 2003 ਦਾ ਹਿਸਾਬ ਕਿਤਾਬ। ਹੁਣ 2003 ਤੋਂ ਬਾਅਦ ਪ੍ਰਵੀਨ ਜੀ ਕਿੰਨਿਆਂ ਦੇ ਵਿਆਹ ਹੋਏ ਹੋਣੇ ਕੁੜੀਆਂ ਦੇ, ਕਿੰਨੀਆਂ ਵਿਆਹ ਕੇ ਕਿੱਥੋਂ ਕਿੱਥੇ ਆਈਆਂ, ਲਿਆਓ ਜੀ ਪਿਛਲੀ ਵੋਟ ਦਾ ਹਿਸਾਬ ਲਿਆਓ ਜੀ ਕਢਾ ਕੇ। ਫਿਰ ਕਿੰਨਿਆਂ ਨੇ ਨੌਕਰੀ ਪੇਸ਼ੇ ਲਈ ਪਿੰਡ ਸ਼ਹਿਰ ਕਸਬੇ ਛੱਡੇ ਹੋਣੇ, ਬਦਲੇ ਹੋਣੇ। ਸਹੀ ਹੈ। ਉਹਨਾਂ ਦੇ ਪਤੇ ਚੇਂਜ ਹੋਏ ਹੋਣੇ, ਸਾਰਾ ਕੁਝ। ਕਿੰਨੇ ਵਿਦੇਸ਼ਾਂ ਨੂੰ ਗਏ ਨੇ। ਆਪਾਂ ਤਾਂ ਇੱਥੋਂ ਇਹ ਵੀ ਖਦਸ਼ਾ ਪੰਜਾਬ 'ਚ ਖੜਾ ਹੋ ਰਿਹਾ ਕਿ ਉੱਥੇ ਤਾਂ ਵੋਟਾਂ ਕੱਟ ਕੇ ਸਰ ਗਿਆ ਕਈ ਸੂਬਿਆਂ 'ਚ। ਇੱਥੇ ਜਿੰਨੇ ਸਾਡੇ ਐਨਆਰਆਈ ਭਰਾ ਨੇ ਜਿਹੜੇ ਉਧਰ ਹਜੇ ਪਰਮਾਨੈਂਟ ਨਹੀਂ, ਵੋਟ ਸਾਰਾ ਆਧਾਰ ਕਾਰਡ ਉਹਨਾਂ ਦਾ ਇੱਧਰ ਆ, ਕੱਲ ਨੂੰ ਕਹਿਣਗੇ ਜੀ ਇੱਥੇ ਰਹਿੰਦੇ ਨਹੀਂ, ਵੋਟ ਕੱਟ ਦੋ। ਤੇ ਤੁਸੀਂ ਵੋਟਰ ਨਹੀਂ ਤੇ ਕੱਲ ਨੂੰ ਕਹਿ ਦੋ ਨਾਗਰਿਕ ਨਹੀਂ, ਤੁਸੀਂ ਜ਼ਮੀਨਾਂ ਜਾਇਦਾਦ ਵਾਲਾ ਮਸਲਾ ਖੜਾ ਹੋ ਜਾਣਾ ਤਾਂ ਵੱਡਾ। ਸਹੀ ਆ ਗੱਲ, ਕਿੱਥੋਂ ਦੀ ਕਿੱਥੇ ਕਿਤੇ ਉਹਨੂੰ ਵੀ ਕੱਲ ਨੂੰ ਸਰਕਾਰ ਆਪਣੇ ਕਬਜ਼ਿਆਂ 'ਚ ਲੈਣ ਪਾਸੇ ਨਾ ਤੁਰ ਪਵੇ, ਕਿਉਂਕਿ ਪੰਜਾਬ ਨਾਲ, ਪੰਜਾਬ ਦੇ ਪਿੰਡਾਂ ਨਾਲ, ਕਿਸਾਨੀ ਨਾਲ ਜੋ ਕਿਹੜਾ ਕਿ ਉਹ ਇੱਥੇ ਤੱਕ ਵੀ ਜਾ ਸਕਦੀ ਹੈ। ਇਹ ਖਦਸ਼ਾ ਵੀ ਖੜਾ ਹੈ ਜਿੰਨ ਤੱਕ ਤੇਰਾ ਇਹਨੂੰ ਇਹ ਵੀ ਪ੍ਰਗਟਾਉਂਦੀਆਂ ਨੇ।
ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਆਧਾਰ ਕਾਰਡ ਨਾਲ ਵੀ ਮਿਲਾ ਕੇ ਦੇਖਾਂਗੇ ਜੀ। ਤੁਹਾਡਾ ਜਨਮ ਸਰਟੀਫਿਕੇਟ ਵੀ ਚਾਹੀਦਾ, ਹੂੰ ਤੁਹਾਡਾ 10ਵੀਂ ਦਾ ਸਰਟੀਫਿਕੇਟ ਚਾਹੀਦਾ, ਉਹਦੇ ਨਾਲ ਨਾਮ ਦਾ ਮਿਲਾਨ ਕਰਾਂਗੇ। ਹੂੰ ਹੁਣ ਪ੍ਰਵੀਨ ਜੀ 10ਵੀਂ ਦੇ ਸਰਟੀਫਿਕੇਟ ਜਦੋਂ ਬੜੇ ਹੋਣਗੇ ਕਈਆਂ ਦੇ, ਸਹੀ ਹੈ। ਠੀਕ ਹੈ, ਆ ਲਗਭਗ ਸਨ 2000 ਤੋਂ ਬਾਅਦ ਹੂੰ ਆਪਾਂ ਕਹਿ ਸਕਦੇ ਹਾਂ ਕਿ ਪ੍ਰਕਿਰਿਆ ਥੋੜੀ ਜਿਹੀ ਦਰੁਸਤ ਹੋਣ ਲੱਗੀ ਆ, ਹੈ ਨਾ। ਮਤਲਬ 1999 ਤੱਕ ਤਾਂ ਜੋ ਕੁਝ ਪਿਛਲਾ ਪ੍ਰਕਿਰਿਆ ਸੀ, ਉਹ ਤੋਂ 2000 ਤੋਂ ਬਾਅਦ ਥੋੜੀ ਥੋੜੀ ਠੀਕ ਹੋਣ ਗਿਆ। ਪਿਛਲੇ 25-26 ਸਾਲਾਂ ਜੋ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਦਰੁਸਤ ਹੋਣ ਲੱਗੀ ਆ ਪ੍ਰਕਿਰਿਆ। ਪਰ ਹੁਣ 10ਵੀਂ ਦੇ ਸਰਟੀਫਿਕੇਟ 'ਚ ਤੁਹਾਡਾ ਕੱਲਾ ਸਰਨੇਮ ਨਾਲ ਆ, ਮੰਨ ਲਓ, ਜਾਂ ਸਰਨੇਮ ਵੀ ਨਹੀਂ ਕਈਆਂ ਦੇ ਨਾਲ, ਤੇ ਬਾਅਦ ਚੋਂ ਤੁਸੀਂ ਆਧਾਰ ਕਾਰਡ ਵੋਟਰ ਕਾਰਡ ਆਪਣਾ ਕਿਸੇ ਨੇ ਗੋਤ ਲਾ ਲਿਆ, ਨਾਲ ਠੀਕ ਕਰਾ ਲਿਆ ਜੀ, ਕਿਸੇ ਨੇ ਅਖਬਾਰ 'ਚ ਕਢਾ ਕੇ ਕਰ ਲਿਆ ਜੀ, ਹੁਣ ਉਹ ਮੈਚ ਨਹੀਂ ਕਰਨਾ ਜੀ, ਪੜਾਈ ਜਾਓ ਰੋਲਾ, ਕੀ ਕਰੋਗੇ? ਸਹੀ ਹੈ। ਅੱਛਾ ਜੀ, ਅਸੀਂ ਜੀ ਜਨਮ ਸਰਟੀਫਿਕੇਟ ਵੀ ਦੇਖਣਾ ਹੈ ਪ੍ਰਵੀਨ ਜੀ 2000 ਸਨ ਤੋਂ ਬਾਅਦ ਵੀ। ਆ ਤਾਂ ਹੁਣ ਪਿਛਲੇ ਕੁਝ ਸਾਲਾਂ ਤੋਂ 8-10 ਸਾਲਾਂ ਤੋਂ ਇਹ ਹੋਇਆ ਕਿ ਜੀ ਨਾਂ ਰੱਖੋ, ਫੇਰ ਨਿਗਮ ਵਾਲੇ ਕਹਿੰਦੇ ਆ ਜਾਂ ਪੰਚਾਇਤ ਵਾਲੇ ਉਹ ਲੈ ਕੇ ਜਾਂਦਾ ਚੌਂਕੀਦਾਰ ਕੇ ਜੀ ਠੀਕ ਹੈ ਜੀ ਤਾਂ ਸਰਟੀਫਿਕੇਟ ਹੋਊਗਾ, ਨਾਮ ਚਾਹੀਦਾ ਉਸ 'ਚ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਜਨਮ ਸਰਟੀਫਿਕੇਟ ਬਣ ਜਾਂਦਾ ਸੀ, ਮਾਂ ਪਿਓ ਦਾ ਨਾਮ ਲਿਖਿਆ ਜਾਂਦਾ ਸੀ, ਜਵਾਕ ਦੀ ਥਾਂ ਤਾਂ ਇਹੀ ਲਿਖਿਆ ਜਾਂਦਾ ਸੀ ਮੁੰਡਾ ਹੋਇਆ ਕਿ ਕੁੜੀ, ਕੁੜੀ ਮੁੰਡਾ ਹੀ ਲਿਖ ਕੇ ਸਰਟੀਫਿਕੇਟ ਜਨਮ ਸਰਟੀਫਿਕੇਟ ਬਣ। 90% ਬੰਦਿਆਂ ਕੋਲ ਹੋਣਗੇ ਪਿਛਲੀਆਂ ਪੀੜ੍ਹੀਆਂ ਕੋਲ। ਦੱਸੋ ਜੀ ਫਿਰ ਉਹਦਾ ਕੀ ਕਰੋਗੇ? ਇਹਦਾ ਮਤਲਬ ਤੁਸੀਂ ਉਲਝਾਣਾ ਹੈ। ਰੁਝਾਨ ਤੋਂ ਬਾਅਦ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਕਿਹਦੀ ਰੱਖਣੀ ਹੈ, ਕਿਹਦੀ ਕੱਟਣੀ ਹੈ। ਸੋ ਜੇ ਹੁਣ ਇਹ ਮੁੱਢਲੀ ਪ੍ਰਕਿਰਿਆ 'ਚ ਹੈ, ਜੇ ਕੰਪਿਊਟਰਾਂ ਤੇ ਬੈਠ ਕੇ ਤੁਸੀਂ ਦਫ਼ਤਰਾਂ 'ਚ ਬੈਠ ਕੇ 37 ਲੱਖ ਵੋਟਰ ਹਰਾਤਾ ਪੰਜਾਬ ਦਾ, ਤੇ ਗਲੀਆਂ ਮਹੱਲਿਆਂ 'ਚ ਜਾ ਕੇ ਕੁਝ ਨੂੰ ਬਹਾਲ ਕਰੋਗੇ ਤੇ ਕੁਝ ਹੋਰ ਹਟਾਓਗੇ। ਸਹੀ ਹੈ। ਸੋ ਇਹਦਾ ਮਤਲਬ ਇਹ ਸੰਕੇਤ ਹੈ ਕਿ ਪੰਜਾਬ ਦਾ 25% ਵੋਟਰ ਉਡਾਇਆ ਜਾ ਸਕਦਾ। ਸਭ ਤੋਂ ਵੱਧ ਜੇ ਕਿਤੇ ਦੀਆਂ ਵੋਟਾਂ 'ਚ ਇਹਨਾਂ ਨੇ ਖਦਸ਼ਾ ਪ੍ਰਗਟਾਇਆ ਜੀ ਕਿ ਗਲਤ ਪਾਈਆਂ ਗਈਆਂ ਤਾਂ ਉਹ ਅੰਮ੍ਰਿਤਸਰ ਦੀਆਂ ਨੇ। 30.1% ਵੋਟਾਂ ਦੀ ਗੜਬੜੀ ਹੈ, ਕਹਿੰਦੇ ਵੋਟਰ ਕਾਰਡ ਦੇ ਵਿੱਚ ਗੜਬੜੀ ਹੈ, ਮਿਲਾਨ ਨਹੀਂ ਸਹੀ। ਮੋਹਾਲੀ ਦੇ ਵਿੱਚ 26%, ਲੁਧਿਆਣਾ ਦੇ ਵਿੱਚ 20%, ਜਲੰਧਰ ਦੇ ਵਿੱਚ 21%, ਕਪੂਰਥਲਾ 'ਚ 19%, ਪਟਿਆਲਾ 'ਚ 22%, ਪਠਾਨਕੋਟ 'ਚ 20%, ਫਰੀਦਕੋਟ 'ਚ 18%, ਰੋਪੜ 'ਚ 18%, ਗੁਰਦਾਸਪੁਰ 20%, ਫਿਰੋਜ਼ਪੁਰ 20%, ਫਾਜ਼ਿਲਕਾ 21%, ਸੰਗਰੂਰ 18%, ਸ੍ਰੀ ਫਤਿਹਗੜ੍ਹ ਸਾਹਿਬ 15%, ਬਠਿੰਡਾ 18%, ਮੋਗਾ 16%, ਹੁਸ਼ਿਆਰਪੁਰ 15%, ਅੰਮ੍ਰਿਤਸਰ 30%, ਨਵਾਂਸ਼ਹਿਰ 19%, ਮਲੇਰਕੋਟਲਾ 21%, ਬਰਨਾਲਾ 16%, ਸ੍ਰੀ ਮੁਕਤਸਰ ਸਾਹਿਬ 17%, ਤਰਨਤਾਰਨ 20%, ਮਾਨਸਾ 16%। ਜੀ ਹੁਣ ਇਹ ਹੈਗੀ ਪਰਸੈਂਟੇਜ। ਤੇ ਜੇ ਉਹ ਜ਼ਿਲ੍ਹਾ ਬਾਈ 'ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ 37 ਲੱਖ ਵੋਟ, ਤੇ ਜੇ ਤੁਸੀਂ ਜ਼ਿਲ੍ਹਾ ਬਾਈ 'ਚ ਸਮਝੋ ਤਾਂ ਅੰਮ੍ਰਿਤਸਰ 'ਚ 5,24,000 ਤੋਂ ਵੱਧ ਵੋਟ ਕਹਿੰਦੇ ਜੀ ਮੈਚ ਨਹੀਂ ਕਰਦੀ। ਹੁਣ ਇੱਕ ਜ਼ਿਲ੍ਹੇ 'ਚ 5 ਲੱਖ ਵੋਟ, ਤਾਂ ਹਿਸਾਬ ਲਾਓ ਜੀ ਸਾਰੀਆਂ ਵਿਧਾਨ ਸਭਾ ਸੀਟਾਂ ਦਾ ਇਹ ਵਿਗੜ ਗਿਆ। ਮੋਹਾਲੀ 1,49,641 ਵੋਟਾਂ ਗਲਤ ਨੇ। ਮੈਂ ਕਹਿੰਦਾ ਇਹ 'ਚੋਂ 641 ਵੀ ਤੁਸੀਂ ਠੀਕ ਕਰ ਦੋ, ਮੈਂ ਕਹਿੰਦਾ 49,000 ਵੀ ਠੀਕ ਕਰ ਦੋ। 1 ਲੱਖ ਵੋਟ 3,000 5,000 ਨਾਲ ਵਿਧਾਨ ਸਭਾ ਹਲਕਾ ਬਦਲ ਜਾਂਦਾ ਜੀ। ਸਹੀ ਹੈ। ਤੇ ਤੁਸੀਂ 1 ਲੱਖ ਵੋਟ ਪੂਰੇ ਜ਼ਿਲ੍ਹੇ 'ਚ, ਮਤਲਬ ਜ਼ਿਲ੍ਹੇ ਦੀਆਂ ਸੀਟਾਂ ਖੇਲਾ ਹੋਊਗਾ। ਆ ਜਾਓ ਅੱਗੇ। ਲੁਧਿਆਣਾ 20% ਵੋਟ ਹੈ ਜਿਹੜੀ ਕਹਿੰਦੇ ਜੀ ਗਲਤ ਹੈ। 20% ਦਾ ਮਤਲਬ ਲੁਧਿਆਣੇ ਜ਼ਿਲ੍ਹੇ 'ਚ 4,16,000 ਵੋਟ। ਜਲੰਧਰ 2,90,000 ਦੇ ਕਰੀਬ, ਕਪੂਰਥਲਾ 96,000 ਤੋਂ ਵੱਧ 1 ਲੱਖ ਦੇ ਕਰੀਬ, ਪਟਿਆਲਾ 2,78,000 ਦੇ ਕਰੀਬ ਵੋਟ, ਪਠਾਨਕੋਟ 87,000, ਫਰੀਦਕੋਟ 77,000, ਰੋਪੜ 88,000 ਵੋਟ। ਕਹਿਣ ਨੂੰ ਕਿੰਨਾ ਜੀ 18% ਹੈ। ਕੁੱਲ ਵੋਟ ਦੇ ਅਸਰ 88%। ਸਹੀ ਹੈ। ਗੁਰਦਾਸਪੁਰ 2,25,000, ਫਿਰੋਜ਼ਪੁਰ 1,25,000, ਫਾਜ਼ਿਲਕਾ 1,43,000, ਸੰਗਰੂਰ 1,48,000, ਸ੍ਰੀ ਫਤਿਹਗੜ੍ਹ ਸਾਹਿਬ 61,000, ਬਠਿੰਡਾ 1,68,000, ਮੋਗਾ 1,07,000, ਹੁਸ਼ਿਆਰਪੁਰ 1,74,000, ਹਾਂਜੀ, ਅੰਮ੍ਰਿਤਸਰ 5,24,000, ਨਵਾਂਸ਼ਹਿਰ 82,000, ਮਲੇਰਕੋਟਲਾ 63,000, ਬਰਨਾਲਾ 71,000, ਸ੍ਰੀ ਮੁਕਤਸਰ ਸਾਹਿਬ 1,09,000, ਤਰਨਤਾਰਨ 1,46,000, ਮਾਨਸਾ 90,000। ਇੰਜ 37 ਲੱਖ ਦੇ ਕਰੀਬ ਵੋਟ ਸਾਡੀ ਸਿੱਧੀ ਜਾ ਰਹੀ ਹੈ ਜੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਆ। 37,29,490, 20.6% ਵੋਟਾਂ 1,80,00,000 ਦੇ ਵੋਟਾਂ ਦੇ ਹਵਾਲੇ ਨਾਲ ਇਹ ਛੁੱਟੀ ਹੋ ਰਹੀ ਹੈ। ਟੋਟਲ 2,18 ਲੱਖ ਦੇ ਕਰੀਬ ਸਾਡੇ ਕੋਲ ਵੋਟ ਹੈ। ਇਹ ਅਜੇ ਮੁੱਢਲਾ ਰੁਝਾਨ ਹੈ। ਸਹੀ ਹੈ। ਇਹਦਾ ਮਤਲਬ SIR ਵਾਲਾ ਵੱਡਾ ਖੇਲਾ ਪੰਜਾਬ ਵਾਲੇ ਤਿਆਰ ਹੋ ਪਏ। ਸਹੀ ਹੈ, ਬਿਲਕੁਲ ਜੀ।
ਉਹ ਇੱਕ ਦਿਨ ਆਪਾਂ ਗੱਲ ਵੀ ਕੀਤੀ ਸੀ ਨਾ ਜਦੋਂ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ ਸਨ ਕਿ SIR ਜਿਹੜੀ ਆ ਪੰਨਾ ਪ੍ਰਧਾਨ ਕਰਾ ਰਹੇ ਆ ਜਾਂ ਸਰਕਾਰ ਕਰਾ ਬਿਲਕੁਲ ਰਹੀ ਹੈ, ਉਹੋ ਜਿਹਾ ਡਾਟਾ ਵੀ ਇਹਨਾਂ ਕੋਲੇ ਹੋਊਗਾ। ਜੀ ਬਿਲਕੁਲ ਬਿਲਕੁਲ